ਪਹੁੰਚ ਵੀ ਜਾਂਦਾ ਹੈ, ਕੋਈ ਪਹੁੰਚ ਵੀ ਰਿਹਾ ਆ, ਤੇ ਕੀ ਉਹਦੇ ਕੋਲ ਫਿਰ ਵੀ ਅਸਾਈਲਮ ਲਾਉਣ ਦਾ ਅਧਿਕਾਰ ਰਹਿੰਦਾ ਆ ਜਾਂ ਨਹੀਂ ਰਹਿੰਦਾ? ਲਾਉਣ ਦਾ ਅਧਿਕਾਰ ਤਾਂ ਸਾਰਿਆਂ ਕੋਲ ਹੀ ਰਹਿੰਦਾ, ਬਸ ਪ੍ਰਜ਼ੰਪਸ਼ਨ ਇਹ ਹੈ ਕਿ ਮੈਕਸੀਕੋ 'ਚ ਕਿਉਂ ਨਹੀਂ ਲਾਇਆ ਪਹਿਲਾਂ। ਠੀਕ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ ਸੀਗਾ। ਠੀਕ ਹੈ। ਹਾਂਜੀ। ਸੋ ਇਹ ਚੀਜ਼ ਜਿਹੜੀ ਉਹ ਨਹੀਂ, ਤੇ ਇਹ ਮਾਮਲਿਆਂ ਦੇ ਵਿੱਚ ਫਿਰ ਉਹ ਥੱਲੇ ਹੀ ਆਫਿਸ ਦੇ ਵਿੱਚ ਹੀ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਹੀ ਉੱਥੇ ਉਸਨੂੰ ਇਸ ਬਿਨਾਂ ਦੇ ਉੱਤੇ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ। ਜਿਹੜਾ ਪਿਛਲੇ ਵਾਰੀ ਟਰੰਪ ਉਹਨਾਂ ਦੇ ਰੂਲ ਸੀ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਥਰਡ ਕੰਟਰੀ ਬਾਹਰ ਲੱਗਣਾ ਕਿ ਨਹੀਂ ਲੱਗਣਾ, ਜਿਹੜਾ ਅਫਸਰ ਉਹ ਸਵਾਲ ਪੁੱਛ ਸਕਦਾ, ਉਹਨਾਂ ਨੂੰ ਵਾਪਸ ਨਹੀਂ ਮੋੜ ਸਕਦਾ ਉਹ ਗੱਲ ਕਰਕੇ। ਠੀਕ ਹੈ, ਪਰ ਹੁਣ ਮੋੜ ਸਕਦੇ ਆ? ਨਹੀਂ, ਉਹਦੇ ਵਿੱਚ ਫਿਰ ਇਹ ਹੈ ਕਿ ਉਹ ਤੁਹਾਡੇ ਮਤਲਬ ਤੁਹਾਡਾ ਬਰਡਨ ਤੁਹਾਡਾ ਉਹ ਪ੍ਰੂਵ ਕਰਨਾ, ਪਰ ਉਹਦਾ ਮਤਲਬ ਇਹ ਹੈ ਕਿ ਜੱਜ ਮੋਰੇ ਤੁਹਾਨੂੰ ਆਰਗਿਊ ਕਰਨਾ ਪੈਣਾ। ਤੇ ਬਾਕੀ ਅਗਲੀ ਗੱਲ ਉੱਤੇ ਆਉਂਦੀ ਹੈ ਕਿ ਜਦੋਂ ਉਹਨਾਂ ਦੀ ਤਰੀਕ ਆਉਂਦੀ ਹੈ ਕਿ ਉਦੋਂ ਤੱਕ ਉਹ ਬੈਨ ਵਾਕਈ ਲੱਗਾ ਰਹਿੰਦਾ ਕਿ ਫਿਰ ਚੈਲੰਜ ਹੋ ਜਾਂਦਾ, ਚੇਂਜ ਹੋ ਜਾਂਦਾ, ਉਹ ਲੈਟਸ ਸੀ। ਤੇ ਡੈਪੂਟੇਸ਼ਨਸ ਇਸ ਟਾਈਮ ਪਾਸਟ ਹੋ ਚੁੱਕੀਆਂ ਆ ਜਾਂ ਹੋਣ ਜਾ ਰਹੀਆਂ? ਇਹਦੀ ਐਗਜ਼ੈਕਟਲੀ ਪਤਾ ਨਹੀਂ, ਫਾਸਟ ਹੋਣ ਜਾ ਰਹੀਆਂ ਦੀ ਇਨਫੋਰਮੇਸ਼ਨ ਆ ਰਹੀ ਹੈ। ਠੀਕ ਹੈ, ਵੀ ਤੇਜ਼ੀ ਦੇ ਨਾਲ ਹੁਣ ਲੋਕਾਂ ਨੂੰ ਡਿਪੋਰਟ ਕੀਤਾ ਜਿਹੜਾ ਹੋ ਜਾ ਸਕਦਾ। ਸੋ ਆਮ ਆਪਾਂ ਵਾਧੇ ਦੇਖਾਂਗੇ, ਕਿਉਂਕਿ ਹੁਣ ਤੱਕ ਤਾਂ ਟਾਈਟਲ 42 ਹੈਗਾ ਨਾ, ਉਹਦੇ ਥੱਲੇ ਰੋਕ ਸਕਦੇ ਆ ਉਹ ਕਿ ਨਹੀਂ ਆਣਾ ਤੂੰ ਭਾਈ। ਜਦੋਂ ਟਾਈਟਲ 42 ਹੁਣ ਆਇਆ ਤਾਂ ਲੋਕਾਂ ਨੇ ਦਰਵਾਜ਼ਾ ਖੜਕਾਣਾ ਸ਼ੁਰੂ ਕੀਤਾ ਉਹਨਾਂ ਦਾ, ਉਦੋਂ ਲਾਉਗੇ ਫਿਰ ਉਹ। ਠੀਕ ਆ। ਸੋ ਸਥਿਤੀ ਕਾਫੀ ਜਿਹੜੀ ਉਹ ਸਖਤ ਹੁੰਦੀ ਜਿਹੜੀ ਉੱਧਰ ਜਾਊਗੀ। ਸੋ ਬਿਲਕੁਲ। ਸੋ ਜਾਂਦੇ ਜਾਂਦੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਆ, ਤੇ ਜਾਂਦੇ ਜਾਂਦੇ ਕੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਸਾਰੇ ਜਿਹੜੇ ਮਾਮਲਿਆਂ ਨੂੰ ਲੈ ਕੇ? ਦਰਸ਼ਕਾਂ ਨੂੰ ਇਹੀ ਹੈ ਕਿ ਯਾਰ ਜਿਹੜਾ ਤੁਹਾਡਾ ਕੇਸ ਆ ਉਹਦੇ ਪਹਿਲੂ ਜਿਹੜੇ ਹੈਗੇ ਆ ਹਨਾ, ਹੁਣ ਸਾਡੇ ਕੋਲ ਕਈ ਵਾਰੀ ਜਿੱਦਾਂ ਕੇਸ ਆਉਂਦਾ ਕਿ ਲੋਅਰ ਕਾਸਟ ਦਾ ਬੰਦਾ, ਉਹ ਵੀ ਅਦਰ ਬੈਕਵਰਡ ਕਾਸਟ ਦਾ ਕੇਸ ਆ, ਕਾਫੀ ਬੰਦੇ ਆ ਜਾਂਦੇ ਅਦਰ ਬੈਕਵਰਡ ਕਾਸਟ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਅਲੱਗ ਆ, ਅਦਰ ਬੈਕਵਰਡ ਕਲਾਸਿਸ ਵੀ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਆਉਂਦੀਆਂ, ਉਹਦੇ ਸਰਟੀਫਿਕੇਟ ਵਗੈਰਾ ਵੀ 10ਵੀਂ 12ਵੀਂ ਵਾਲੇ ਤੁਹਾਡੇ ਲੈਜਿਟ ਜਿਹੜੇ ਉਹ ਹੈਗੇ ਆ ਹਨਾ। ਤੇ ਹੁਣ ਜਿਹੜਾ ਬੰਦਾ ਕਹਿੰਦਾ ਕਿ ਸਾਡੇ ਨਾਲ ਧੱਕਾ ਹੁੰਦਾ, ਕੁਛ ਹੁੰਦਾ, ਮੈਂ ਕਿਹਾ ਤੁਹਾਡੇ ਬੜੇ ਪਹਿਲੂ ਹੈਗੇ ਕੇਸ ਦੇ ਵਿੱਚ ਕਿ ਤੁਸੀਂ ਕਿੱਦਾਂ, ਕਿਹੜਾ ਤੁਹਾਡਾ ਫਾਈਨੈਂਸ਼ੀਅਲ ਕੰਡੀਸ਼ਨ ਕੀ ਸੀ, ਤੁਹਾਡਾ ਜਾਤ ਜੂਤ ਗੋਤ ਕਿਹਦੇ ਵਿੱਚ ਆਉਂਦੀ ਆ, ਕਿਉਂ ਤੁਸੀਂ ਪਾਰਟੀ ਆਪਣੀ ਜੁਆਇਨ ਕੀਤੀ। ਹੁਣ ਜੇ ਬੰਦਾ ਕਹਿੰਦਾ ਕਿ ਯਾਰ ਇਹ ਪਾਰਟੀ ਸਾਰਿਆਂ ਦੇ ਬਰਾਬਰ ਦੀ ਹੱਕ ਦੀ ਗੱਲ ਕਰਦੀ ਆ, ਠੀਕ ਆ ਕਰਦੀ ਆ, ਪਰ ਨਾਲ ਜੇ ਤੁਸੀਂ ਵਾਕਈ ਹੈਗੇ ਆ ਕਿਸੇ ਜਾਤ ਗੋਤ ਨੂੰ ਬਿਲੋਂਗ ਕਰਦੇ ਆ ਜਿਹੜੀ ਬੈਕਵਰਡ ਕਲਾਸ, ਅਦਰ ਬੈਕਵਰਡ ਕਾਸਟ ਚ ਆਉਂਦੀ ਆ, ਤੁਸੀਂ ਨਾਲ ਉਹਦੇ ਜੱਜ ਨੂੰ ਦੱਸ ਵੀ ਦੋਗੇ ਆਹ ਦੇਖ ਏਦਾਂ, ਉਹਨਾਂ ਇੱਕ ਪ੍ਰੂਫ ਹੋ ਜਾਂਦਾ ਕਿ ਯਾਰ ਇਹ ਬੰਦਾ ਜੋ ਕਹਿ ਰਿਹਾ ਸੱਚ ਕਹਿ ਰਿਹਾ, ਨਾਲ ਉਹਨਾਂ ਨੂੰ ਐਵੀਡੈਂਸ ਦਿਓ ਕਿੱਦਾਂ ਹਨਾ। ਮੇਨ ਇਹ ਬੰਦੇ ਦਾ ਆਉਂਦਾ ਕਿ ਫੰਡਸ ਭੇਜੇ ਆ ਹਨਾ, ਤੇ ਫੰਡਸ ਕਿੰਨੇ ਕੁ ਭੇਜੇ, ਫੰਡ ਮੈਂ ਜੀ 5000 ਰੁਪਈਆ ਇੰਡੀਆ ਦਾ ਭੇਜਿਆ, ਯਾਰ ਤੁਸੀਂ $1000 ਇੱਥੇ ਖਰਚ ਦਿੰਦੇ ਕੱਪੜੇ ਲੀੜਿਆਂ ਤੇ। ਮੈਂ ਕਿਹਾ ਜਦੋਂ ਤੁਹਾਡਾ ਮੇਨ ਜਿਹੜਾ ਮੁੱਦਾ ਉਹਦੇ ਵਿੱਚ ਤੁਹਾਡੀ ਫੰਡਿੰਗ, ਉਹ ਕਹਿੰਦਾ ਰਸੀਦਾਂ ਕਿੱਥੇ ਆ, ਤੇ ਜੱਜ ਕਹਿੰਦਾ ਕਿ ਸਿਰਫ 10,000 ਰੁਪਏ ਜਿਹੜੇ ਕਿ $100-200, ਉਹਦੇ ਕਰਕੇ ਤੈਨੂੰ ਪਾਰਟੀ ਲੱਭਦੀ ਹੈ ਇੰਡੀਆ ਦੀ, ਕਿ ਇਹਨਾਂ ਕਿਹੜਾ ਤੂੰ ਜੇ ਲੱਖਾਂ ਦਾ ਉਹ ਸੀਗਾ ਤਾਂ ਇਹਦਾ ਤੁਪਕਾ ਵੀ ਨਹੀਂ ਹੈਗਾ ਤੇਰਾ, ਇਹਦਾ ਤੂੰ ਛੋਟਾ ਮੋਟਾ ਸਧਾਰਨ ਵਰਕਰ ਆ, ਰਾਈਟ। ਹਾਂਜੀ। ਹੁਣ ਜਿਹੜਾ ਬੰਦਾ ਕਹਿੰਦਾ ਕਿ ਉਹ ਇੰਪੋਰਟੈਂਟ ਆ, ਲੀਡਰਸ਼ਿਪ ਦੇ ਨਾਲ ਜੁੜਿਆ ਸੀਗਾ, ਜਜ਼ਬਾ ਬੜਾ ਵਾ, ਉਹਨੂੰ ਸਬੂਤ ਕਿੱਥੇ ਆ ਤੁਹਾਡਾ? ਅੰਦੋਲਨਾਂ ਦੇ ਵਿੱਚ ਗਏ ਦਾ ਸਬੂਤ ਕਿੱਥੇ ਆ? ਫੋਟੋਆਂ ਦਾ ਸਬੂਤ ਕਿੱਥੇ ਆ? ਡੋਨੇਸ਼ਨਾਂ ਦਾ ਸਬੂਤ ਕਿੱਥੇ ਆ? ਫਿਰ ਜੀ ਇੱਕ ਹੋਰ ਹੋ ਗਈ, ਭੀੜ ਸਾਰੀ ਇੱਧਰਲੇ ਪਾਸੇ ਨੂੰ ਖੜੀ ਆ ਕਿਸਾਨੀ ਅੰਦੋਲਨ ਦੇ ਵਿੱਚ, ਤੇ ਮਾਤਾ ਤੇ ਬਾਪੂ ਦਾ ਹੱਥ ਕਰਕੇ ਇੱਧਰ ਨੂੰ ਕੈਮਰੇ ਨੂੰ ਉਹ ਕੀਤਾ ਵਾ, ਤੇ ਸਰਕਾਰੀ ਵਕੀਲ ਅੱਗੇ ਪੁੱਛਦੀ ਕਿ ਆ ਇੱਧਰ ਨੂੰ ਗੱਲ ਹੀ ਮੂੰਹ ਕਰਕੇ ਫੋਟੋ ਖਿਚਾਈ ਆ। ਉਹ ਏਦਾਂ ਥੋੜਾ ਕਿ ਯਾਰ ਅੰਦੋਲਨ ਦੇ ਉੱਤੇ ਜਿਹੜੇ, ਹੁਣ ਮੈਂ ਕਿਹਾ ਜਿਹੜਾ ਵਾਕਈ ਪਾਰਟਿਸਿਪੇਟ ਕਰਦਾ ਉਹ ਪਾਰਟਿਸਿਪੇਸ਼ਨ ਦੀ ਫੋਟੋ ਹੁੰਦੀ ਆ, ਉਹ ਏਦਾਂ ਥੋੜਾ ਕਿ ਭੀੜ ਲੱਗੀ ਹੈ ਤਾਂ ਉਹਦੇ ਮੂਹਰੇ ਪੁੱਠੇ ਪਾਸੇ ਨੂੰ ਮੂੰਹ ਕਰਕੇ ਖੜਾ ਹੋ ਕੇ ਬੰਦਾ ਹੱਥ ਜੋੜ ਕੇ ਖੜਾ, ਉਹ ਤਾਂ ਜੱਜ ਵੀ ਦੇਖਦਾ ਕਿ ਯਾਰ ਕੀ ਪੇਸ਼ਕਸ਼ ਕਰੀ ਜਾਂਦੇ ਹਨਾ। ਤੇ ਫੋਟੋਆਂ ਹੁਣ ਜਿੱਦਾਂ ਕਈਆਂ ਦੀਆਂ ਹੋਈ ਕਿ ਗੱਡੀਆਂ ਪਿੱਛੇ ਕਾਰਵੈਟ ਖੜੀ, ਪਿੱਛੇ ਮਸਟੈਂਗ ਖੜੀ ਆ, ਉਹਦੇ ਉੱਤੇ ਲਾ ਕੇ ਤੇ ਮੰਡੀਰ ਨੇ ਕਿ ਨੋ ਫਾਰਮਰ ਨੋ ਫੂਡ, ਉਹਦੇ ਵਿੱਚ ਯਾਰ ਰੈਲੀ ਦਾ ਕੀ ਹੈਗਾ, ਉਹਦਾ ਜੱਜ ਨੂੰ ਕਿੱਦਾਂ ਪਤਾ ਲੱਗੂਗਾ? ਉਹਦਾ ਕਿਤੇ ਵੀ ਬੰਦਾ ਉਹਦਾ ਆਪਣੇ ਘਰ ਦੇ ਬੈਕਯਾਰਡ 'ਚ 6 ਬੰਦੇ ਰਲ ਕੇ ਖਿੱਚ ਸਕਦੇ ਆ। ਸੋ ਜਿਹੜਾ ਕੋਰਟ ਆ ਉਹਨੂੰ ਸਬੂਤ ਚਾਹੀਦੇ ਆ ਕਿ ਕਿੱਥੇ ਇਹ ਪ੍ਰੋਟੈਸਟ ਹੋ ਰਿਹਾ ਵਾ, ਇਹ ਐਮਬੈਸੀ ਮੂਹਰੇ ਆ, ਇਹ ਯੂਬਾ ਸਿਟੀ ਦੇ ਮੂਹਰੇ ਆ। ਠੀਕ ਹੈ। ਹਾਂਜੀ, ਤੇ ਸਾਰੀ ਜਿਹੜੀ ਇਨਫੋਰਮੇਸ਼ਨ ਆ, ਬੈਕਗਰਾਉਂਡ ਕੀ ਹੈ ਤੁਹਾਡੀ, ਫੋਟੋ ਕਿੰਨੇ ਖਿੱਚੀ ਹੈ ਹਨਾ, ਤੇ ਤੁਸੀਂ 10-15 ਸੇਮ ਫੋਟੋਆਂ ਉਸੇ ਅੰਦਾਜ਼ ਦੇ ਵਿੱਚ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਉਹ ਇੱਕ ਫੋਟੋ ਦੀ ਵੀ ਸੇਮ ਵੈਲਿਊ ਆ, 10 ਫੋਟੋਆਂ ਦੀ ਵੀ ਸੇਮ ਵੈਲਿਊ, ਉਹੀ ਮੁੰਡੇ ਉਹੀ ਬੈਨਰ। ਤੇ ਵਿੱਚ ਕਈ ਵਾਰੀ ਫਨੀ ਕੀ ਹੁੰਦਾ ਕਿ ਬੰਦਿਆਂ ਨੇ 10 ਫੋਟੋਆਂ ਖਿੱਚੀਆਂ ਤੇ ਉਹਨੇ ਪੁਰਾਣੇ ਵਕੀਲ ਨੇ ਉਹਦੇ ਕਿਸੇ ਨੇ ਸਬਮਿਟ ਕਰਤੀਆਂ, ਤੇ ਜਿੱਦਾਂ ਅੱਜ ਇੱਕ ਨੇ ਫੜਿਆ ਨੋ ਫਾਰਮਰ ਨੋ ਫੂਡ, ਇੱਕ ਨੇ ਏਦਾਂ ਡੈਮੋਕ੍ਰੇਸੀ ਹੋ, ਤੇ ਅਗਲੀ ਫੋਟੋ ਨਾਲ ਉਹਨਾਂ ਨੇ ਆਪਣੇ ਉਹ ਬਦਲੇ, ਬੈਨਰ ਬਦਲੇ ਕਿ ਤੂੰ ਮੈਨੂੰ ਆਪਣੇ ਵਾਲਾ ਬੈਨਰ ਫੜਾ ਦੇ, ਮੈਂ ਤੈਨੂੰ ਆਪਣੇ ਵਾਲਾ ਬੈਨਰ ਫੜਾ ਦਵਾ। ਅੱਛਾ, ਠੀਕ ਹੈ। ਉਹ 10 ਫੋਟੋਆਂ ਦੇਖਾਂ ਬਸ ਉਹ ਨਾ ਤਖਤੀਆਂ ਚੇਂਜ ਹੋਈਆਂ, ਉਹ
ਜਿਹੜਾ ਉਹਦਾ ਦਲਾਲ ਸਾਡੇ ਕੋਲ ਅਪੀਲ ਲਈ ਆਇਆ ਇਹ ਬੰਦਾ, ਉਹ ਕਹਿੰਦਾ ਕਿ ਬੰਦਾ ਐਕਸਪਲੇਨ ਨਹੀਂ ਕਰ ਪਾਇਆ। ਉਹਨੇ ਉਹਨੂੰ ਪੁੱਛਿਆ ਕਿ ਤੁਸੀਂ ਵੱਖ-ਵੱਖ ਕਰਕੇ ਕਿਉਂ ਕਰੇ? ਉਹ ਤੇ ਉਹ ਡਰ ਗਿਆ ਉਹ, ਕਿ ਉਹ ਅੱਛਾ। ਕਹਿੰਦਾ ਬਣਾਏ ਕਿੰਨੇ ਆ, ਮਤਲਬ ਤੂੰ ਕਿਹੜਾ ਵਾਲਾ ਪੋਸਟਰ ਬਣਾਇਆ? ਹਾਂ। ਹੁਣ 5-6 ਉਹਦੇ ਮੂਹਰੇ ਫੋਟੋਆਂ ਰੱਖੀਆਂ, ਕਿਸੇ 'ਚ ਨੋ ਫੂਡ ਵਾਲਾ ਫੜਿਆ, ਉਹ ਬੰਦੇ ਨੂੰ ਆਪ ਨੂੰ ਨਹੀਂ ਪਤਾ ਮੈਂ ਪੋਸਟਰ ਕਿਹੜਾ ਵਾਲਾ ਬਣਾਇਆ ਵਾ। ਕਹਿੰਦਾ ਤੂੰ ਠੀਕ। ਕਿੱਥੋਂ ਲਿਆ ਇਹ? ਸੋ ਹੂੰ, ਏਦਾਂ ਕਿ ਉਹ ਏਦਾਂ ਨਹੀਂ ਕਿ ਜਾ ਕੇ ਹੁਣ ਤੁਸੀਂ ਇੱਕਦਮ, ਮੈਂ ਕਿਹਾ ਇਹ ਚਾਹੀਦੀ ਅਸਾਈਲਮ ਆ, ਆਪਣੇ ਹੱਕਾਂ ਦੀ ਮੰਗ ਕਰਨੀ ਆ ਤਾਂ ਏਦਾਂ ਆ ਕਿ ਏਦਾਂ ਨਹੀਂ ਕਿ ਰੈਡੀਮੇਡ ਉੱਥੇ ਕਿ ਚੱਲ ਵੀ ਕਿਸੇ ਹੋਰ ਦਾ ਤਖਤੀ ਫੜੀ ਕਰਤਾ। ਧਿਆਨ ਲਾਓ ਆਪਣੇ ਕੇਸ ਦੇ ਵਿੱਚ, ਮਿਹਨਤ ਕਰੋ। ਇਹ ਬੜੇ ਕਲਾਇੰਟਾਂ ਨੂੰ ਕਿ ਕਿੰਨੀ ਵਾਰੀ ਰੈਲੀਆਂ ਤੇ ਗਿਆ ਮੈਂ, ਜਿਹਦੀ 2023 ਚ ਤਰੀਕ ਆ, ਉਹ 2023 ਦੇ ਵਿੱਚ ਇੱਕ ਵਾਰੀ ਰੈਲੀ ਤੇ ਗਿਆ, ਜੱਜ ਤੇ ਵਕੀਲ ਅੱਗੋਂ ਪੁੱਛਦਾ ਕਿ ਤੈਨੂੰ 2016 ਦਾ ਤੂੰ ਉਰੇ ਆਇਆ ਤੇ ਇੱਕ ਵਾਰੀ ਕਿਉਂ ਗਿਆ ਹੈਗਾ? ਜੀ ਹੂੰ, ਮੈਨੂੰ ਨਹੀਂ ਲੱਗਾ, ਮੈਂ ਬਿਜੀ ਸੀਗਾ, ਏਦਾਂ ਸੀਗਾ, ਓਦਾਂ ਸੀਗਾ। ਹੂੰ, ਤਾਂ ਕਿ ਐਂਡ ਆਫ ਦਾ ਡੇ ਏਦਾਂ ਕਿ ਆਪਣੇ ਕੇਸ ਵੱਲ ਧਿਆਨ ਦਿਓ ਐਵਰੀਡੇ ਆ ਕੇ, ਤੇ ਜੇ ਤੁਸੀਂ ਦਿੰਨੇ ਆ ਤੁਹਾਡੇ ਕੋਲ ਐਵੀਡੈਂਸ ਪੂਰਾ ਰਹਿਣਾ 3-4 ਸਾਲ ਦਾ। ਸੋਸ਼ਲ ਮੀਡੀਆ, ਹੁਣ ਬੰਦਾ ਕਹਿੰਦਾ ਮੈਂ ਪੋਸਟ ਕਰਦਾ ਸੋਸ਼ਲ ਮੀਡੀਆ ਦੀ, ਆਪਾਂ ਕਹਿੰਦੇ ਐਜ਼ ਅ ਲਾਇਰ ਆਪਾਂ ਕਹਿੰਦੇ ਕਿ ਯਾਰ ਤੂੰ ਕਾਪੀਆਂ ਦੇ ਦੇ ਕਿਹੜੀ ਪੋਸਟ ਕੀਤੀ ਹੈ ਨਾ। ਹੂੰ, ਹੂੰ, ਇੱਕ ਬੰਦਾ ਆਵੇ ਟਵਿੱਟਰ ਦਾ 30 ਉਹਦੇ ਫਾਲੋਅਰ ਆ, ਮੈਂ ਕਿਹਾ ਯਾਰ ਤੇਰੇ 30 ਤੇਰੇ ਫਾਲੋਅਰ ਆ ਹੂੰ, ਤੇ ਉਹ ਵਿਊ ਕਾਊਂਟ ਵਗੈਰਾ ਵੀ ਉਹਦੇ ਵਿੱਚ ਆ ਜਾਂਦਾ। ਮੈਂ ਕਿਹਾ ਸਟੈਟ ਤਾਂ ਤੇਰੇ ਹੁੰਦੇ ਨਹੀਂ, ਤੂੰ ਕਹਿੰਦਾ ਮੈਨੂੰ ਪਾਰਟੀ ਵਾਲੇ ਲੱਭਦੇ ਆ ਹਨਾ। ਤੇ ਹੂੰ, ਪੋਸਟਾਂ ਜਿਹੜੀਆਂ ਉਹ ਆ ਕਿ ਸੋਸ਼ਲ ਮੀਡੀਆ ਜੱਜ ਜੇ ਉਹਦੇ ਪੁੱਛ ਲੈਂਦਾ ਕਿ ਪੋਸਟਾਂ ਕਿਉਂ ਨਹੀਂ ਲਾਈਆਂ, ਫਿਰ ਜੇ ਤੂੰ ਕਹਿੰਦਾ ਕਿ ਮੈਂ ਬੜਾ ਐਕਟਿਵ ਸੀਗਾ ਸੋਸ਼ਲ ਮੀਡੀਆ ਤੇ, ਨਹੀਂ ਜੀ ਮੈਂ ਤਾਂ WhatsApp ਤੇ ਐਕਟਿਵ ਸੀਗਾ, ਉਹਦੇ ਵਿੱਚ ਹੈ ਨਹੀਂਗਾ। ਫਿਰ ਉਹ ਕਹਿੰਦਾ ਤੇਰੇ ਪਾਰਟੀ ਵਾਲੇ ਲੀਡਰ ਉਹਨਾਂ ਕਿੰਨੀ ਵਾਰੀ ਗੱਲ ਹੁੰਦੀ ਹੈ, ਰਾਈਟ, ਬੈਕ ਹੋਮ ਕਿੰਨੀ ਵਾਰੀ ਗੱਲ ਹੁੰਦੀ ਹੈ? ਗੱਲ ਠੀਕ ਹੈ। ਤਾਂ ਮੇਰੀ ਮਹੀਨੇ ਦੇ ਹੁੰਦੀ ਰਹਿੰਦੀ ਹੈ। ਉਹ ਕਹਿੰਦਾ ਸਬੂਤ ਕੀ ਹੈਗਾ? ਮੈਸੇਜ ਜਾਂ ਕੁਛ ਉਹ ਹੂੰ, ਸਬੂਤ ਨਹੀਂ ਜੀ ਮੇਰੇ ਕੋਲ ਹੈਗਾ। ਉਹ ਕਹਿੰਦਾ 4 ਸਾਲ ਤੋਂ ਆ ਗਿਆ, ਕੇਸ ਤੇਰਾ ਸਾਲ ਹੁੰਦਾ ਵਾ, ਪ੍ਰੂਵ ਤੂੰ ਇਹ ਕਰਨਾ ਕਿ ਤੂੰ ਐਕਟਿਵ ਵਰਕਰ ਆ, ਪਰ ਤੂੰ ਪ੍ਰੂਵ ਕਰ ਪਾ ਰਿਹਾ ਨਾ, ਤੇਰੇ ਕੋਲ ਡੋਨੇਸ਼ਨਾਂ ਦੀ ਰਸੀਦ ਆ, ਨਾ ਤੂੰ ਰੈਲੀਆਂ ਤੇ ਗਿਆ, ਉੱਤੋਂ ਜਿਹੜੇ ਪੋਸਟਰ ਬੈਨਰ ਬਣਾਇਆ ਉਹਦਾ ਨਹੀਂ ਤੈਨੂੰ ਪਤਾ ਕਿਹੜਾ ਤੂੰ ਬਣਾਇਆ, ਕੀ ਕੀਤਾ, ਠੀਕ ਆ। ਤੀਜਾ ਇਹ ਕਿ ਆ ਜਿਹੜਾ ਸੀਗਾ ਪਿੱਛੇ ਰੈਫਰੈਂਡਮ ਲਿਖਿਆ ਵਾ ਕਿ ਇਹ ਆਰਗੇਨਾਈਜ਼ ਕਿਹੜੀ ਸੰਸਥਾ ਨੇ ਕੀਤਾ, ਉਹਦਾ ਨਹੀਂ ਤੈਨੂੰ ਪਤਾ। ਤੇ ਇਦਾਂ ਦੇ ਜਿਹੜੇ ਮੁੱਦੇ ਜਦੋਂ ਉਹ ਕੱਢਦੇ ਆ ਤਾਂ ਬੰਦਾ ਜਿਹਨੇ ਤਾਂ ਹੁਣ ਆਪ ਕੀਤਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ, ਹੁਣ ਜਿਹੜਾ ਨਹੀਂ ਗਿਆ ਰੈਡੀਮੇਡ ਸੋਲੂਸ਼ਨ ਭਾਲਦਾ ਵਾ ਉਹਨੂੰ ਪ੍ਰੋਬਲਮ ਹੋਣੀ ਆ, ਆਬਵੀਅਸਲੀ ਜੱਜ ਨੂੰ ਉਲਝਾ ਸਕਦਾ ਵਾ। ਹੂੰ।